ਬਿਸਮਿਲ੍ਲਾਹਿਰ ਰਹਿਮਾनिर रहीम। ਸੱਜਣੋ ਤੇ ਮਿੱਤਰੋ, ਪਿਛਲੇ ਦਿਨੀ ਸਾਡੇ ਕੈਨੇਡਾ ਵਸਦੇ ਸੱਜਣ ਪਿਆਰੇ ਪੰਜਾਬੀ ਲੈਂਗੁਏਜ ਮੂਵਮੈਂਟ ਦੇ ਚੇਅਰਮੈਨ ਚੌਧਰੀ ਨਜ਼ੀਰ ਕੋਟੜਾ ਇੱਕ ਸੈਮੀਨਾਰ 'ਚ ਗੱਲਬਾਤ ਕਰਦੇ ਆਖਿਆ ਕਿ ਪੰਜਾਬੀਆਂ ਦਾ ਕਤਲੇਆਮ ਉਦੋਂ ਤੱਕ ਨਹੀਂ ਮੁੱਕਣਾ ਜਦ ਤੱਕ ਸਭੇ ਪੰਜਾਬੀ ਤਨਜ਼ੀਮਾਂ ਇਕਮੁੱਠ ਹੋ ਕੇ ਹਕੂਮਤ ਨੂੰ ਬਾਵਰ ਨਹੀਂ ਕਰਾਉਂਦੀਆਂ ਕਿ ਹੁਣ ਬਹੁਤ ਹੋ ਚੁੱਕੀ। ਪੰਜਾਬ ਦੀ ਧਰਤੀ ਨੇ ਆਪਣੇ ਪੁੱਤਰਾਂ ਦੀ ਕੁਰਬਾਨੀ ਦੀ ਸੂਰਤ 'ਚ ਜਿਨ੍ਹਾਂ ਤੋਂ ਚੱਲਣਾ ਸੀ ਚੱਲ ਲਿਆ। ਜੇਕਰ ਸਾਨੂੰ ਮੁਹੱਬਤਾਂ ਦੇ ਬਦਲੇ ਆਪਣੀ ਪੁੱਤਰਾਂ ਦੀਆਂ ਲਾਸ਼ਾਂ ਲੱਭਣੀਆਂ ਨੇ ਫਿਰ ਅਸੀਂ ਵੀ ਜਵਾਬ ਜ਼ਰੂਰ ਦੇਵਾਂਗੇ। ਮੈਂ ਸਮਝਦਾ ਹਾਂ ਕਿ ਸਾਡੀ ਕੌਮ ਹਮੇਸ਼ਾ ਤੋਂ ਅਮਨ ਦਾ ਪ੍ਰਚਾਰ ਕਰ ਰਹੀ ਹੈ। ਅਸੀਂ ਬਲੋਚਾਂ ਨਾਲ ਹਮੇਸ਼ਾ ਆਪਣਾ ਦਸਤਰਖਾਨ ਸਾਂਝਾ ਕੀਤਾ ਹੈ। ਕਿਸੇ ਨੂੰ ਕੋਈ ਭੁੱਲ ਨਹੀਂ ਕਿ ਅਸੀਂ ਬਲੋਚ ਕੌਮ ਦੇ ਰੋਸ਼ਨ ਮੁਸਤਕਬਲ ਲਈ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਬੂਹੇ ਖੋਲ੍ਹ ਕੇ ਆਪਣੇ ਬਾਲਾਂ ਦਾ ਹੱਕ ਮਾਰਦਿਆਂ ਹੋਇਆਂ ਬਲੋਚ ਬੱਚਿਆਂ ਨੂੰ ਦਾਖਲੇ ਦਿੱਤੇ। ਪੰਜਾਬ ਵਿੱਚ ਬੇਸ਼ੁਮਾਰ ਐਸੇ ਬਲੋਚ ਨੇ ਜਿਹੜੇ ਬਲੋਚ ਕੋਟੇ ਵਜੋਂ ਨੌਕਰੀਆਂ ਕਰ ਰਹੇ ਨੇ। ਅਸੀਂ ਹਮੇਸ਼ਾ ਉਹਨਾਂ ਨੂੰ ਪਾਕਿਸਤਾਨੀ ਸਮਝ ਕੇ ਆਪਣੇ ਭਰਾਵਾਂ ਹਾਰ ਇੱਜ਼ਤ ਦਿੱਤੀ। ਕਿਸੇ ਨੂੰ ਇਹ ਵੀ ਕੋਈ ਭੁੱਲ ਨਹੀਂ ਕਿ ਬਲੋਚਿਸਤਾਨ ਦੀ ਤਰੱਕੀ ਵਿੱਚ ਕਿਰਦਾਰ ਪੰਜਾਬੀ ਇੰਜੀਨੀਅਰ ਦਾ ਹੈ। ਸੀ ਪੈਕ ਜਿਹੇ ਮਨਸੂਬੇ ਹੋਣ ਜਾਂ ਫਿਰ ਮਾਦਰੀਆਤ ਦੇ ਖਜ਼ਾਨੇ, ਸੈਂਕੜੇ ਫੁੱਟ ਡੂੰਘੀਆਂ ਕਾਣਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਬਲੋਚਿਸਤਾਨ ਦੀ ਭੁੱਖ ਮਿਟਾਉਣ ਵਿੱਚ ਹਮੇਸ਼ਾ ਮੁੱਢਲਾ ਕਿਰਦਾਰ ਅਦਾ ਕੀਤਾ ਹੈ। ਇਹ ਵੀ ਕੋਈ ਢੱਕੀ ਛੁਪੀ ਗੱਲ ਨਹੀਂ ਕਿ ਅੱਜ ਜੇਕਰ ਬਲੋਚਿਸਤਾਨ ਵਿੱਚ ਕਾਰੋਬਾਰੀ ਤਰੱਕੀ ਨਜ਼ਰ ਆ ਰਹੀ ਹੈ ਅਤੇ ਇਹ ਪੰਜਾਬੀਆਂ ਦੇ ਵਸੀਲੇ ਨਾਲ ਹੀ ਹੈ। ਪਰ ਬਦਕਿਸਮਤੀ ਨਾਲ ਬਲੋਚ ਸਰਦਾਰਾਂ ਨੇ ਹਮੇਸ਼ਾ ਆਪਣੀ ਕੌਮ ਦੀ ਤਰੱਕੀ ਦੀ ਰਾਹ ਰੱਖੀ, ਕਿਉਂ ਜੋ ਉਹਨਾਂ ਨੂੰ ਡਰ ਸੀ ਕਿ ਜੇਕਰ ਆਮ ਬਲੋਚ ਤਾਲੀਮ ਯਾਫਤਾ ਹੋ ਗਿਆ ਜਾਂ ਫਿਰ ਉਹਦੇ ਕੋਲ ਬਾਇਜ਼ਤ ਹਯਾਤੀ ਜੀਵਨ ਦੇ ਵਸਾਇਲ ਆ ਗਿਆ ਤਾਂ ਫਿਰ ਇਹਨਾਂ ਦੀ ਸਰਦਾਰੀ ਕਿਸੇ ਨਹੀਂ ਮੰਨਣੀ। ਇਹੋ ਸੋਚ ਸਾਡੇ ਉਹਨਾਂ ਦੁਸ਼ਮਣਾਂ ਦੀ ਹੈ ਜਿਹੜੇ ਪਾਕਿਸਤਾਨ ਦੀ ਤਰੱਕੀ ਨਹੀਂ ਵੇਖਣਾ ਚਾਹੁੰਦੇ। ਸੋ ਬੇਲੀਓ, ਇਹ ਸਰਦਾਰ ਜਿਨ੍ਹਾਂ ਦੇ DNA ਵਿੱਚ ਹੀ ਪਾਕਿਸਤਾਨ ਦੀ ਦੁਸ਼ਮਣੀ ਮੌਜੂਦ ਹੈ, ਉਹ ਪੰਜਾਬੀਆਂ ਨੂੰ ਟਾਰਗੇਟ ਕਰਕੇ ਸਾਡੀ ਰਿਆਸਤ ਦੀਆਂ ਬੁਨਿਆਦਾਂ ਖੋਖਲੀਆਂ ਕਰ ਰਹੇ ਨੇ। ਇਸ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਜਦ ਵੀ ਪੰਜਾਬੀ ਦੀ ਟਾਰਗੇਟਿੰਗ ਹੁੰਦੀ ਹੈ ਸਾਡਾ ਸਿਆਸਤਦਾਨ ਮੂੰਹ 'ਚ ਕੁੰਗਲੀਆਂ ਪਾ ਕੇ ਮੁਜਰਮਾਨਾ ਚੁੱਪ ਵੱਟੀ ਰੱਖਦੇ ਨੇ। ਇਹਨਾਂ ਬਦਬਖਤਾਂ ਨੇ ਜਿਵੇਂ ਇਹ ਕਬੂਲ ਕਰ ਲਿਆ ਹੈ ਕਿ ਪੰਜਾਬੀ ਪੁੱਤਰਾਂ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ। ਜਿਵੇਂ ਬਲੋਚਿਸਤਾਨ ਦੇ ਗੱਦਾਰ ਦਹਿਸ਼ਤਗਰਦਾਂ ਦੇ ਹੱਥੋਂ ਮਾਰੇ ਜਾਣ ਵਾਲੇ ਪੰਜਾਬੀ ਪਠਾਨ ਜਾਂ ਮੁਕਾਮੀ ਵਤਨ ਬਲੋਚ ਦਾ ਲਹੂ ਬਿਲਕੁਲ ਰਾਏਗਾ ਹੈ। ਇਹ ਪਾਲਿਸੀ ਅੱਜ ਦੀ ਨਹੀਂ ਬਲਕਿ ਇਸ ਅਸ਼ਰਾਫੀਆਂ ਨੇ ਹਮੇਸ਼ਾ ਆਪਣੇ ਵਫਾਦਾਂ ਲਈ ਕੌਮ ਦੇ ਜਵਾਨ ਪੁੱਤਰਾਂ ਨੂੰ ਸੂਲੀ ਚੜਾਉਣ ਦਾ ਰਵੱਈਆ ਅਪਣਾਇਆ ਹੋਇਆ ਹੈ। ਅਸੀਂ ਇਸ ਰਵੱਈਏ ਦੀ ਹਮੇਸ਼ਾ ਤੋਂ ਨਿੰਦਿਆ ਕਰਦੇ ਆਏ ਹਾਂ। ਅੱਜ ਵੀ ਸੁੱਤੀ ਹੋਈ ਪੰਜਾਬ ਹਕੂਮਤ ਨੂੰ ਗੈਰਤ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਰੱਬ ਦਿਓ ਬੰਦਿਓ, 14 ਕਰੋੜ ਪੰਜਾਬੀਆਂ ਦੇ ਜਾਨੋ ਮਾਲ ਦੇ ਤਹਫ਼ੁਜ਼ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਉੱਤੇ ਰਹੇ। ਤੁਹਾਨੂੰ ਲੋਕਾਂ ਇਸ ਕਰਕੇ ਵੋਟ ਨਹੀਂ ਦਿੱਤੇ ਕਿ ਤੁਸੀਂ ਇਸ ਕਤਲੇਆਮ ਦਾ ਤਮਾਸ਼ਾ ਵੇਖੋ। ਆਪਣੇ ਇਕਤਦਾਰ ਦੀ ਨੀਂਹ ਪੱਕੀ ਕਰਨ ਦੀ ਖਾਤਰ ਸੂਬੇ ਦੇ ਲੋਕਾਂ ਦੇ ਲਹੂ ਦਾ ਸੌਦਾ ਕਰਦੇ ਫਿਰੋ। ਸੱਜਣੋ ਤੇ ਮਿੱਤਰੋ, ਅੱਜ ਇੱਕ ਵਾਰੀ ਫੇਰ ਜਿਨ੍ਹਾਂ ਪੰਜਾਬੀ ਪੁੱਤਰਾਂ ਨੂੰ ਸਿਰਫ ਇਸ ਕਰਕੇ ਕਤਲ ਕੀਤਾ ਗਿਆ ਕਿ ਉਹਨਾਂ ਦੇ ਸ਼ਨਾਖਤੀ ਕਾਰਡ ਉੱਤੇ ਪੰਜਾਬ ਦਾ ਪਤਾ ਸੀ, ਉਹਨਾਂ ਦੇ ਮਾਂ ਪਿਓ ਕੋਲ ਇੰਨੇ ਵਸਾਇਲ ਵੀ ਨਹੀਂ ਕਿ ਉਹ ਵਿਚਾਰੇ ਆਪਣੇ ਜਵਾਨ ਪੁੱਤਰਾਂ ਦੀ ਲਾਸ਼ਾਂ ਵਾਪਸ ਲੈ ਆਉਣ। ਇਹ ਕਿਸੇ ਸਿਆਸਤਦਾਨ, ਵਡੇਰੇ, ਜਾਗੀਰਦਾਰ ਜਾਂ ਫਿਰ ਵੱਡੇ ਜਾਗੀਰਦਾਰ ਦੀ ਔਲਾਦਾਂ ਨਹੀਂ ਸਨ। ਮਾੜੇ ਘਰਾਂ ਦੇ ਮੁੰਡੇ ਸਨ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਵਾਲੇ ਦਾ ਪੇਟ ਭਰਦੇ ਸਨ। ਇਹਨਾਂ ਨੂੰ ਸਿਰਫ ਔਰ ਸਿਰਫ ਪੰਜਾਬੀ ਹੋਣ ਦੀ ਸਲਾਹ ਦਿੱਤੀ ਗਈ ਹੈ। ਮੈਂ ਸਮਝਦਾ ਹਾਂ ਕਿ ਇਹਨਾਂ ਦੇ ਕਤਲ ਦਾ ਮੁਜਰਮ ਜਿੰਨਾ ਸਾਡਾ ਦੁਸ਼ਮਣ ਮੁਲਕ ਭਾਰਤ ਜਾਂ ਕੋਈ ਹੋਰ ਹੋ ਸਕਦਾ ਹੈ, ਉਨੇ ਹੀ ਉਹ ਸਿਆਸਤਦਾਨ ਵੀ ਨੇ ਜਿਨ੍ਹਾਂ ਦੀ ਜ਼ੁਬਾਨ ਉੱਤੇ ਮਸਲਤ ਦੇ ਜੰਦਰੇ ਲੱਗਦੇ ਹੋਏ ਨੇ। ਮੈਂ ਸਾਰੇ ਸਿਆਸਤਦਾਨਾਂ ਨੂੰ, ਖਾ ਉਹਨਾਂ ਦਾ ਤਾਲੁਕ ਹਕੂਮਤ ਨਾਲ ਹੋਵੇ ਜਾਂ ਫਿਰ ਉਹ ਆਪੋਜੀਸ਼ਨ ਕਰਨ ਦੇ ਦਾਅਵੇਦਾਰ ਹੋਣ, ਮੈਂ ਉਹਨਾਂ ਨੂੰ ਸਿੱਧੇ ਸਿੱਧੇ ਅੱਖਰਾਂ 'ਚ ਦੱਸਣਾ ਚਾਹੁੰਦਾ ਵਾਂ ਕਿ ਆਪਣਾ ਕਿਬਲਾ ਠੀਕ ਕਰ ਲਓ। ਗੈਰਤਮੰਦ ਪੰਜਾਬੀ ਹੋਣ ਦਾ ਸਬੂਤ ਦਿਓ। ਉਹਨਾਂ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰੋ ਜਿਨ੍ਹਾਂ ਦੇ ਵੋਟਾਂ ਨੇ ਤੁਹਾਨੂੰ ਇਕਤਦਾਰ ਦੀ ਇੱਜ਼ਤ ਦਿੱਤੀ ਹੈ, ਜਿਨ੍ਹਾਂ ਦੀ ਅਗਵਾਈ ਦੇ ਤੁਸੀਂ ਦਾਅਵੇਦਾਰ ਹੋ। ਬੇਲੀਓ, ਪੰਜਾਬੀਆਂ ਤੁਹਾਨੂੰ ਆਪਣਾ ਹੁਕਮਰਾਨ ਇਸ ਕਰਕੇ ਨਹੀਂ ਮੰਨਿਆ ਕਿ ਤੁਸੀਂ ਸਰਕਾਰੀ ਵਸਾਇਲ ਉੱਤੇ ਅਯਾਸ਼ੀ ਕਰੋ, ਉਹਨਾਂ ਦੇ ਟੈਕਸਾਂ ਦਾ ਪੈਸਾ ਆਪਣੀਆਂ ਅਯਾਸ਼ੀਆਂ ਉੱਤੇ ਪਾਣੀ ਵਾਂਗ ਰੋੜੋ। ਮਾਂ ਬੇਲੀਓ, ਪੰਜਾਬ ਦੀ 14 ਕਰੋੜ ਲੁਕਾਈ ਹੁਣ ਤੁਹਾਡੇ ਕੋਲੋਂ ਸਵਾਲ ਪੁੱਛੇਗੀ ਕਿ ਸਾਡੇ ਪੁੱਤਰਾਂ ਦਾ ਤਹਫ਼ੁਜ਼ ਕਿਉਂ ਨਾ ਕਰ ਸਕੀ। ਜੇਕਰ ਅੱਜ ਵੀ ਤੁਸੀਂ ਬੇਗੈਰਤ ਬਣ ਕੇ ਚੁੱਪ ਰਹੋਗੇ, ਪੰਜਾਬੀ ਪੁੱਤਰਾਂ ਦੇ ਜਨਾਜ਼ੇ ਚੁੱਕਣ ਵਾਲਿਆਂ ਨਾਲ ਬਸ ਜ਼ਬਾਨੀ ਕਲਾਮੀ ਇਜ਼ਹਾਰ ਅਫਸੋਸ ਕਰੋਗੇ ਤਾਂ ਫਿਰ ਸਾਨੂੰ ਇਹ ਸੌਦਾ ਮਨਜ਼ੂਰ ਨਹੀਂ। ਸੱਜਣੋ ਤੇ ਬੇਲੀਓ, ਅੱਜ ਸਾਡੇ ਪੰਜਾਬੀ ਆਗੂ ਵੀ ਟਰੈਕ ਤੋਂ ਹਟ ਰਹੇ ਨੇ। ਪੰਜਾਬ ਦੀ ਗੱਲ ਜਾਂ ਲੁਕਾਈ ਦੇ ਮੁੱਢਲੇ ਹੱਕਾਂ ਦੀ ਆਵਾਜ਼ ਬਣਨ ਦੀ ਬਜਾਏ ਬਹੁਤ ਸਾਰੇ ਅਜਿਹੇ ਨੌਸਰਬਾਜ਼ਾਂ ਨੂੰ ਝੋਲੀ 'ਚ ਬਿਠਾ ਕੇ ਪੰਜਾਬ ਦੀ ਲੁਕਾਈ ਨਾਲ ਜੁੜਨ ਦਾ ਹੱਕ ਅਦਾ ਨਹੀਂ ਕਰ ਰਿਹਾ। ਇੰਝ ਲੱਗਦਾ ਹੈ ਜਿਵੇਂ ਪੰਜਾਬੀ ਲਹਿਰ ਦਾ ਰੁਖ ਉਸ ਪਾਸੇ ਮੁੜ ਗਿਆ ਹੈ ਜਿੱਥੇ ਦਾ ਮਕਸਦ ਸਿਰਫ ਔਰ ਸਿਰਫ ਸਿੱਖਾਂ ਦੀਆਂ ਜੇਬਾਂ 'ਚੋਂ ਪੈਸੇ ਕਢਾਉਣਾ ਜਾਂ ਫਿਰ ਆਪਣੀਆਂ ਦਿਹਾੜੀਆਂ ਲਾ ਕੇ ਪੰਜਾਬੀ ਕਾਜ਼ ਨੂੰ ਨੁਕਸਾਨ ਪਹੁੰਚਾਉਣਾ ਹੈ। ਮੈਂ ਚੌਧਰੀ ਨਜ਼ੀਰ ਕੋਟ, ਚੌਧਰੀ ਇਲਿਆਸ ਘੁੰਮਣ, ਜਮੀਲ ਅਹਿਮਦ ਪਾਲ ਅਤੇ ਅਹਿਮਦ ਰਜ਼ਾ ਵੱਟੂ ਸਮੇਤ ਚਿਰਾਗੁਦੀਨ ਵਾਨਾ ਜਿਹੇ ਮਿੱਤਰਾਂ ਅੱਗੇ ਬੇਨਤੀ ਕਰਾਂਗਾ ਕਿ ਬੇਲੀਓ, ਅੱਜ ਵੇਲਾ ਪੰਜਾਬ ਅਤੇ ਪੰਜਾਬੀਆਂ ਲਈ ਆਵਾਜ਼ ਚੁੱਕਣ ਦਾ ਹੈ। ਆਪਣੇ ਜ਼ਾਤੀ ਮਫਾਦ ਇੱਕ ਪਾਸੇ ਰੱਖ ਕੇ ਪੰਜਾਬੀ ਤਹਿਰੀਕ ਨੂੰ 2 ਨੰਬਰੀਆਂ ਤੋਂ ਬਚਾ ਕੇ ਸਿੱਧੇ ਰਾਹੀਂ ਪਾਉਣ ਦੀ ਗੱਲ ਕਰੋ। ਨੌਸਰਬਾਜ਼ਾਂ ਨੂੰ ਆਪਣੀਆਂ ਸਫਾਂ 'ਚੋਂ ਬਾਹਰ ਕੱਢੋ ਤਾਂ ਜੇ ਅਸੀਂ
14 ਕਰੋੜ ਪੰਜਾਬੀਆਂ ਨੂੰ ਇਹ ਬਾਵਰ ਕਰਾ ਸਕੀਏ ਕਿ ਪੰਜਾਬ ਗੂੰਗਾ ਨਹੀਂ, ਉਹਦੇ ਕੋਲ ਆਪਣੀ ਆਵਾਜ਼ ਵੀ ਹੈ ਅਤੇ ਕਿਆਦਤ ਵੀ। ਜੇ ਇਸ ਪੰਜਾਬ ਦੀ ਆਵਾਜ਼ ਕੋਈ ਨੌਸਰਬਾਜ਼, ਫਰਾਡੀਆ ਜਾਂ ਦਿਹਾੜੀਬਾਜ਼ ਜਰਮਾਲ ਬਣਾਏਗਾ ਤਾਂ ਫਿਰ ਮੈਂ, ਤੁਸੀਂ ਸਾਰੇ ਉਨੇ ਹੀ ਵੱਡੇ ਪੰਜਾਬ ਦੁਸ਼ਮਣ ਹੋਵਾਂਗੇ ਜਿੰਨੇ ਵੱਡੇ ਮੁਜਰਮ ਪੰਜਾਬੀ ਮਾਵਾਂ ਦੇ ਪੁੱਤਰ ਸ਼ਹੀਦ ਕਰਨ ਵਾਲੇ ਨੇ। ਸੋ ਬੇਲੀਓ, ਪੰਜਾਬੀ ਹੱਕਾਂ ਦੀ ਤਹਿਰੀਕ ਦਾ ਆਗਾਜ਼ ਕਰੋ। ਪੰਜਾਬੀ ਮਜ਼ਦੂਰਾਂ ਦੀ ਟਾਰਗੇਟ ਕਿਲਿੰਗ ਕਰਨ ਵਾਲਿਆਂ ਦੀ ਹਰ ਥਾਵੇਂ ਮੁਹਾਸਬਾ ਕਰਨ ਲਈ ਆਵਾਜ਼ ਚੁੱਕੋ। ਇਹੋ ਹੀ ਅੱਜ ਦੀ ਲੋੜ ਹੈ ਅਤੇ ਇਹੋ ਹੀ ਸਾਡਾ ਮੁੰਡਾ ਫਰਜ਼ ਵੀ। ਪੰਜਾਬੀ ਪੁੱਤਰਾਂ ਨੂੰ ਸ਼ਹੀਦ ਕਰਨ ਵਾਲੇ ਬਦਬਖਤਾਂ ਉੱਤੇ ਕਰੋੜਾਂ ਲਾਹਨਤਾਂ ਅਤੇ ਪੰਜਾਬੀ ਕਾਜ਼ ਨੂੰ ਆਪਣੀਆਂ ਦਿਹਾੜੀਆਂ ਅਤੇ ਨੌਸਰਬਾਜ਼ੀਆਂ ਲਈ ਵਰਤਣ ਵਾਲੇ ਬਦਬਖਤਾਂ ਉੱਤੇ ਵੀ ਕਰੋੜ ਲਾਹਨਤਾਂ। ਤਿਆਰ ਉਸ ਪੰਜਾਬੀ ਨੂੰ ਦੁਆਵਾਂ ਅਤੇ ਸਲਾਮਾਂ ਜਿਹੜਾ ਆਪਣੀ ਮਾਂ ਬੋਲੀ ਰਹਿਤਲ ਅਤੇ ਹੱਕਾਂ ਲਈ ਮੈਦਾਨ 'ਚ ਬਗੈਰ ਕਿਸੇ ਲਾਲਚ ਤੋਂ ਖਲੋ ਕੇ 14 ਕਰੋੜ ਪੰਜਾਬੀ ਦੀ ਆਵਾਜ਼ ਬਣ ਰਿਹਾ ਹੈ। ਇਜਾਜ਼ਤ ਦਿਓ, ਰੱਬ ਰਾਖਾ।